ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम तमाम ਦੋਸਤਾਂ ਨੂੰ ਅੱਜ ਦੀ ਬੈਠਕ ਵਿੱਚ ਅਸੀਂ ਖੁਸ਼ਾਮਦੀਦ ਕਹਿੰਦੇ ਹਾਂ। ਸਤ ਬਿਸਮਿਲ੍ਲਾ ਜੀ ਆਇਆਂ ਨੂੰ। ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਬੈਰਾ ਕਲਾਂ ਔਰ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਸਖੀ ਚੀਚੀ। ਚਾਚਾ ਸਖੀ ਚੀਚੀ ਜਿਹੜੇ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਰਿਆਸਤ ਜੰਮੂ ਕਸ਼ਮੀਰ ਦੇ ਵਿੱਚ ਸੀ, ਪਿੰਡ ਵਡੇਰੀ, ਤਹਿਸੀਲ ਸਾਂਬਾ ਔਰ ਜ਼ਿਲ੍ਹਾ ਜੰਮੂ ਦੇ। ਦੋਸਤੋ ਇਹ ਬਜ਼ੁਰਗ ਉਹਨਾਂ ਖੁਸ਼ਕਿਸਮਤ ਲੋਕਾਂ ਵਿੱਚ ਸ਼ਾਮਲ ਨੇ ਕਿ ਜਿਨ੍ਹਾਂ ਨੇ ਵੰਡ ਤੋਂ ਬਾਅਦ ਵੀ ਜਾ ਕੇ ਆਪਣਾ ਪਿੰਡ ਇੱਕ ਦਫਾ ਫਿਰ ਵੇਖਿਆ ਅਤੇ ਉਹ ਕਿਹਨਾਂ ਲੋਕਾਂ ਨੂੰ ਮਿਲੇ, ਜਾ ਕੇ ਉਹਨਾਂ ਨੇ ਕਿਹੜੀਆਂ ਜਗ੍ਹਾ ਦੇਖੀਆਂ। ਇਹ ਸਾਰੀਆਂ ਗੱਲਾਂ ਅਸੀਂ ਅੱਜ ਦੀ ਵੀਡੀਓ ਵਿੱਚ ਉਹਨਾਂ ਕੋਲੋਂ ਪੁੱਛਾਂਗੇ। ਇਹ ਬਜ਼ੁਰਗਾਂ ਨੇ ਆਪਣੀ ਜ਼ਮੀਨਾਂ ਵੀ ਦੇਖੀਆਂ, ਆਪਣੇ ਖੂਹ ਵੀ ਦੇਖੇ ਔਰ ਆਪਣੇ ਜੇ ਪਿੰਡ ਦੇ ਜਿਹੜਾ ਛੱਪੜ ਸੀ ਉਹ ਵੀ ਵੇਖਿਆ ਔਰ ਹੋਰ ਕਿਹਨਾਂ ਲੋਕਾਂ ਨੂੰ ਇਹ ਮਿਲੇ। ਇਹ ਸਾਰੀਆਂ ਗੱਲਾਂ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਨਾਲ ਕਰਾਂਗੇ। ਦੋਸਤੋ ਆਓ ਫਿਰ ਬਜ਼ੁਰਗਾਂ ਦੇ ਨਾਲ ਮੁਲਾਕਾਤ ਕਰਨੇ ਆ, ਗੁਫ਼ਤਗੂ ਦਾ ਆਗਾਜ਼ ਕਰਨੇ ਆ। अस्सलाम वालेकुम। वालेकुम सलाम। बिस्मिल्लाह। तो क्या हाल है, सुनाओ, ठीक हो? ठीक ठाक, शुक्र अल्लाह का। सुनाओ सेहत कैसी है? सेहत चंगी अल्लाह की नेमत शुक्र अल्लाह पाक। तो कितनी का अपनी उम्र हो गई है? उम्र भी मेरा अंदाजा कि उसने मैं 13-14 साल का होना अंदाजा ही है। मैं मां नूं पुछया नहीं जो वंड होई बार जमाना ही जिसले जो वंड होई साडी इन्हां दी 47 ते पता मैनूं जर्मन दे जंग दा भी है। अच्छा। मेरी होश ਪਹਿਲਾਂ ਮੈਂ ਜਰਮਨ ਦਾ ਜੰਗ ਨਹੀਂ ਹੋਇਆ ਨਾ, ਉਹ ਜਦ ਹੋਇਆ ਸੀ ਨਾ ਸਨ 1940 ਤੋਂ ਤੇ 45 ਦੇ ਵਿੱਚ ਹੋਇਆ ਸੀ ਨਾ। ਨਹੀਂ 45 ਨਹੀਂ ਹੋਇਆ, ਉਹ ਹੋਇਆ 34 32 30 ਵਿੱਚ। ਅੱਛਾ ਪਹਿਲੇ ਹੋਇਆ ਸੀ, ਪਹਿਲਾਂ ਹੋਇਆ ਸੀ ਜਰਮਨ ਦਾ ਜਰਮਨ ਦੇ ਬਾਅਦ ਦੇ ਜੰਗ ਹੋਇਆ ਨਹੀਂ। ਅੱਛਾ ਜਰਮਨ ਦੇ ਜਾਪਾਨ ਦੀ ਜਿਹੜੀ ਆਰਮੀ ਜੰਗ ਹੋਈ ਉਹ ਸੀ, ਬੰਦੇ ਸਾਨੂੰ ਪਰੇਡ ਕਰਾਈ ਇੱਥੇ। ਅੱਛਾ ਪਰੇਡ ਕਰਾਈ ਉਹਨਾਂ ਬੰਦੇ ਜਿਹੜੇ ਜਰਮਨ ਦੇ ਜੰਗ ਵਿੱਚ ਬਚ ਕੇ ਆਏ। ਅੱਛਾ ਅਜੇ ਜਿਹੜੇ ਬਾਬੇ ਆਖਿਆ ਸੀ ਥੋੜੀ ਪਰੇਡ ਕਰ। ਤੇ ਕੀ ਨਾਮ ਹੈ ਆਪਣਾ? ਮੇਰਾ ਸਖੀ ਮਾਮਾ ਸਖੀ ਮਮਨ। ਤੇ ਕਿਹੜੀ ਕੌਮ ਜੀ ਆਪਣੀ? ਗੁੱਜਰ। ਗੁੱਜਰ ਜਾਤ ਚੀਚੀ। ਜ਼ਾਤ ਚੀਚੀ। ਹਾਂ। ਅੱਛਾ ਤੇ ਵਾਲਾ ਸਾਹਿਬ ਦਾ ਕੀ ਨਾਮ ਜੀ? ਹਾਂਜੀ ਵਾਲਾ ਸਾਹਿਬ ਦਾ ਕੀ ਨਾਮ ਸ਼ੁਕਰ ਹੈ? ਦੀ ਸ਼ੁਕਰਦੀਨ। ਤੇ ਦਾਦੇ ਦਾ ਕੀ ਨਾਮ ਹੈ? ਦਾਦਾ ਦੀਨ ਮਨ। ਦੀਨ ਮਮਨ। ਤੇ ਇਹ ਚਾਚੂ ਕਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ ਦੇ ਇਸ ਟਾਈਮ? ਇਹ ਬੈਰਾ 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 ਕਲਾ। ਬੈਰਾ ਕਲਾਂ। ਹਾਂ। ਇਸ ਬੈਰਾ ਕਲਾਂ ਦੇ ਆਲੇ ਦੁਆਲੇ ਕਿਹੜੇ ਪਿੰਡ ਨੇ? ਆਲੇ ਦੁਆਲੇ ਲਹਿੰਦੀ ਬਖੀ ਦੇ ਸਿੱਧਾ ਲਹਿੰਦੀ ਬਖੀ ਕੋਈ ਪਿੰਡ ਨਹੀਂ, ਬਾਰਡਰ ਹੈ। ਬਾਰਡਰ ਹੈ। ਉਸ ਤੋਂ ਥੋੜੇ ਕੁਝ ਰੋਕ ਦੇ ਜੰਮੂ ਚੱਕ। ਅੱਛਾ ਜੰਮੂ ਚੱਕ, ਠੀਕ ਹੈ। ਉਸ ਤੋਂ ਥੋੜੇ ਜਿਹਾ ਮਗਰਬਲ ਵਾਲੇ ਪਾਸੇ ਭੋਈ ਹੈ। ਭੋਈ ਹੈ। ਦੱਖਣ ਭੋਆ ਹੈ। ਭੋਇਆ ਤੇ ਚੜ੍ਹਦੇ ਆ ਗਿਆ ਭਗੌਰ। ਭਗੌਰ। ਤੇ ਇਸ ਤੋਂ ਬਾਅਦ ਜੰਗਲ ਹੈ। ਜੰਗਲ ਹੈ। ਉਹ ਜੰਗਲ ਐਸੇ ਬੈਰ ਦਾ ਜੰਗਲ ਹੈ? ਹਾਂ ਸਰਕਾਰੀ ਜੰਗਲ ਸਾਡੇ ਪਿੰਡ ਹੈ। ਅੱਛਾ ਅੱਛਾ ਅੱਛਾ। ਅੱਗੇ ਸਿੱਧਾ ਪਹਾੜ ਹੈ ਨਾ ਜਿਹੜਾ, ਹਾਂ ਇਹ ਹੈ ਬੈਰਾ ਹੀ। ਉਹ ਕਲਾ ਉਹ ਖੁਰਦ ਹੈ। ਯਾਨੀ ਕਿ ਇਹ ਬੈਰਾ ਕਲਾਂ ਹੈ ਤੇ ਇਹਦੇ ਜਿਹੜਾ ਬੈਰਾ ਖੁਰਦ ਹੈ। ਬੈਰਾ ਖੁਰਦ ਹੈ, ਠੀਕ ਹੈ। ਉਸ ਤੋਂ ਅੱਗੇ ਫਿਰ ਦਨੋਟ ਆ ਗਿਆ। ਅੱਗੇ ਦਿਨੋਂ ਆ ਠੀਕ ਹੋ ਗਿਆ। ਦਿਨੋਂ ਤੋਂ ਅੱਗੇ ਬੇਚ ਆ ਗਿਆ। ਉਹ ਬਾਅਦ ਨਹੀਂ ਹੈ ਸਾਡੇ ਕੋਲ ਪਿੰਡ ਉਹ ਗਲਾੜ ਹੈ। ਗਲੈੜ। ਹਾਂ ਪਾਲ ਦੇ ਬੈਲ ਦੇ ਬੈਲ ਗਲਾੜ ਬੈਲ ਪਾਲ ਦੇ ਗਲਾੜ ਆ। ਯਾਨੀ ਕਿ ਉਸ ਉਹ ਜਿਹੜਾ ਦਨੋਟ ਪਿੰਡ ਹੈ ਉਹਦੇ ਬਾਰਡਰ ਦੇ ਪਰਲੇ ਪਾਸੇ ਗਲੈੜ ਪਿੰਡ ਹੈ। ਗਲਾੜ ਪਿੰਡ ਹੈ। ਗਲੈੜ ਪਿੰਡ ਹੈ। ਤੇ ਇਹਦੇ ਇਸ ਪਿੰਡ ਦੇ ਜਿਹੜਾ ਲਹਿੰਦੇ ਵਾਲੇ ਪਾਸੇ ਕੋਈ ਪਿੰਡ ਨਹੀਂ, ਇੰਡੀਆ ਦਾ ਬਾਰਡਰ ਹੈ। ਇਹ ਬਾਰਡਰ ਤੇ ਬਾਰਡਰ ਤੋਂ ਪਰੇ ਕਿਹੜਾ ਪਿੰਡ ਹੈ ਇੰਡੀਆ ਦਾ ਪਤਾ? ਉਹ ਇਹ ਜਿਹੜਾ ਹੈ ਉਹ ਪਿੰਡ ਨਾਲ ਜਾ ਬੇਚ ਆ ਕੇ ਉੱਡ ਗਿਆ। ਹਾਂ ਰਕਬਾ ਥੋੜ੍ਹਾ ਪਿਆ ਦਾ ਸੀ। ਹਾਂ ਜੇ ਬੇਚ ਆ ਸਾਡੇ ਕੋਲ ਹੀ ਪੱਟੀ ਨਹੀਂ ਜਾਂਦੇ। ਕਿਹੜਾ ਚੱਕ? ਪੱਟੀਆਂ ਚੱਕ। ਇਹ ਪੱਟੀਆਂ ਦਾ ਕਾਰ ਪਈਆਂ ਦਾ। ਅੱਛਾ ਅੱਛਾ ਪੱਟੀਆਂ ਚੱਕ ਨਾਲ ਰਾਜਪੁਰਾ ਪਿੰਡ ਬੇਚ ਆ ਕੇ ਉਹ ਵੀ ਪੁੱਟ ਲੈਣਾ। ਅੱਛਾ ਯਾਨੀ ਕਿ ਪੱਟੀਆਂ ਝਾਕੀ ਨਾਲ ਰੁੜ ਗਿਆ ਦਾ, ਹੁਣ ਖਤਮ ਹੋ ਗਿਆ ਦਾ। ਉਹ ਰੁੜ ਗਿਆ, ਖਤਮ ਹੋ ਗਿਆ। ਰੁੱਖ ਰੱਖ ਵੀ ਰੁੜ ਗਿਆ ਸਾਰੀਆਂ। ਠੀਕ ਹੋ ਗਿਆ। ਅੱਛਾ ਤੇ ਉਹਦੇ ਨਾਲ ਇੱਕ ਰਾਜਪੁਰਾ ਪਿੰਡ ਸੀ ਸਿੱਖਾਂ ਦਾ ਸੀ। ਰਾਏਪੁਰ। ਰਾਜਪੁਰਾ ਸਿੱਖਾਂ ਦਾ ਪਿੰਡ। ਛੋਟੇ ਪਿੰਡ ਸੀ ਦੋਏ ਵੱਡ। ਅੱਛਾ ਢਾਹ ਦੇ ਉੱਤੇ ਸੀ। ਠੀਕ ਹੈ। ਇਹ ਰੁੜ ਗਏ ਸਾਡੇ ਸਾਹਮਣੇ ਰੁੜੇ। ਮੈਂ ਨਹੀਂ ਦੱਸਦਾ। ਤੇ ਦੱਸੋ ਸਾਨੂੰ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਬਸ਼ਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਰਿਆਸੀ ਹਾਂ। ਅੱਛਾ ਰਿਆਸਤ ਚੋਂ ਆਏ? 47 ਵਿੱਚ ਆਏ, 10ਵੇਂ ਮਹੀਨੇ ਚ। ਅੱਛਾ ਯਾਨੀ ਕਿ ਇਹ ਕਿਹੜਾ ਮਹੀਨਾ ਹੁਣ? ਇਹ ਹੁਣ 10ਵੇਂ ਜਾ ਰਿਹਾ ਜੀ। ਅੱਜ ਕੋਈ ਤਰੀਕ ਹੋ ਗਈ ਹੈ 22 ਤਰੀਕ ਦੀ। ਈਦ ਵਾਲਾ ਦਿਨ ਸੀ। ਅੱਛਾ ਈਦ ਵਾਲਾ ਦਿਨ ਹੀ ਅਸੀਂ ਆਏ ਸੀ। ਤੇ ਕਿਹੜਾ ਪਿੰਡ ਸੀ ਉਧਰ? ਪਿੰਡ ਵਡੇਰੀ ਸੀ। ਵਡੇਰੀ। ਹਾਂ ਤਹਿਸੀਲ ਸਾਂਬਾ ਸੀ। ਤਹਿਸੀਲ ਸਾਂਬਾ। ਡਾਕਖਾਨਾ ਵੀ ਸਾਂਬਾ ਸੀ। ਅੱਛਾ ਤੇ ਜ਼ਿਲ੍ਹਾ ਜੰਮੂ ਸੀ। ਜ਼ਿਲ੍ਹਾ ਜੰਮੂ। ਹਾਂ ਤੇ ਇਹਦੇ ਆਲੇ ਦੁਆਲੇ ਕਿਹੜੇ ਪਿੰਡ ਹੈ ਜੀ? ਉਹਦੇ ਆਲੇ ਦੁਆਲੇ ਵਡੇਰੀ ਦੇ ਨਾਲ ਪਹਾੜੀ ਸੀ ਨਾ, ਜਿਹੜਾ ਕਿ ਰਕਬਾ ਬੜਾ ਸੀ। 2650 ਕਮਾਂ ਦਾ ਰਕਬਾ ਸੀ। ਮੈਨੂੰ ਯਾਦ ਹੈ ਸਾਰਾ। ਮੈਂ ਦੇਖਿਆ ਬੱਕਰੀਆਂ ਕਰਦਾ ਸੀ। ਅੱਛਾ ਉਹਨੇ ਬੱਕਰੀ ਦਾ ਤਗੜਾ ਸੀ ਮੈਂ। ਠੀਕ ਹੈ। ਜਾਣੀ ਕਿ ਮੁੰਡਿਆਂ ਦਾ ਕੋਲਾ ਤੇਰਾ ਕੇ ਕੋਲ। ਅੱਛਾ ਪਿੱਛੇ ਨੇ ਗੱਲਾਂ। ਮਾਸ਼ਾਅੱਲਾ ਜੀ ਵੀ ਤੁਹਾਡੀ ਮਾਸ਼ਾਅੱਲਾ ਸਿਹਤ ਹੈ ਕਿ ਅੱਗੇ ਤੁਹਾਨੂੰ ਅਜੇ ਵੀ ਮੈਂ ਦੁੱਧ ਪੀਣਾ। ਅਜੇ ਵੀ ਮੈਂ ਦੁੱਧ ਪੀਣਾ। ਜ਼ਬਰਦਸਤ। ਹਾਂ ਕਿ ਜਾਣੀ ਕਿ ਮੈਂ 5-7-8 10 ਸਾਲ ਹੋ ਗਏ ਛੱਡ ਛੱਡੀ ਚਾਹ।
ਚਾਹ ਛੱਡਤੀ ਦੀ ਅੱਜ ਚਾਹ ਨਹੀਂ ਮੈਂ ਪੀ, ਜਿੱਥੇ ਜਾ ਮੇਰੇ ਸਾਕਾ ਨਹੀਂ ਪਤਾ ਇਹ ਬੱਬੜਾ ਚਾਹ ਪੀਂਦਾ, ਦੁੱਧ ਪੀਂਦਾ। ਦੁੱਧ ਪੀਂਦੇ ਜਦ ਲਿਆ ਕੇ ਦੇਣਗੇ ਜਾਂ ਫਿਰ ਖਾ ਲਏ ਰੋਟੀ। ਅੱਛਾ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜਿਹੜਾ ਪੁਰਾਣੇ ਪਿੰਡ ਦੀਆਂ ਅਸੀਂ ਗੱਲਾਂ ਕਰੀਏ ਹਾਂ, ਕਿ ਪੁਰਾਣਾ ਪਿੰਡ ਜਿਹੜਾ ਤੁਹਾਡਾ ਉਹ ਕਿਸਾਂ ਦਾ ਪਿੰਡ ਸੀ। ਜਿਹੜੀ ਲੰਮਾ ਬੋਲਦਾ ਸੀ 5 ਮੀਲ ਹੋਣਾ ਮੈਂ ਦਾਜੇ ਨਾਲ ਮੇਰੇ ਨਾਲ। ਅੱਛਾ, ਇੰਨਾ ਵੱਡਾ ਪਿੰਡ? ਲੰਬਾਈ ਬੜੀ 2650 ਘੁਮਾ ਦਾ ਰਕਬਾ, 2650 ਕਮਾ ਤੁਹਾਡੇ ਪਿੰਡ ਵਡੇਰੀ ਦਾ ਰਕਬਾ ਸੀ। ਵਡੇਰੀ ਦਾ ਰਕਬਾ ਤੇ ਕਿੰਨੇ ਕੁ ਘਰ ਹੋਣਗੇ ਫਿਰ ਇਹ ਪਿੰਡ ਦੇ? ਸਾਰੇ ਗੁਜਰੇ ਅੱਗੋਂ ਪਿੱਛੋਂ ਕੇ। ਅਸੀਂ ਗੁਜਰਾਤ ਤੋਂ ਆਏ ਸੀ ਕਿਸੇ ਜ਼ਮਾਨੇ ਦੇ। ਪਿਛਲੇ ਲੋਕ ਗੱਲਾਂ ਕਰੇ ਮਰਾਸੀ ਆਉਂਦੇ ਸਾਡੇ ਕੋਲ। ਇਹ ਇੱਧਰ ਵਾਲੇ ਗੁਜਰਾਤ ਦੇ ਜਾਂ ਉੱਧਰ ਵਾਲੇ ਗੁਜਰਾਤ? ਅੱਛਾ ਅੱਛਾ, ਇੱਥੋਂ ਗਏ ਚੇਚੀ ਪਿੰਡ ਹੈ ਗੁਜਰਾਤ ਵੀ ਹੁਣ ਵੀ ਹੈ। ਚੇਚੀ ਪਿੰਡ ਜਿਹੜਾ ਗੁਜਰਾਤ ਵਾਲਾ, ਇੱਥੋਂ ਤੁਸੀਂ ਗਏ ਨੇ ਤੁਹਾਡੇ ਵੱਡੇ? ਇੱਥੋਂ ਵੱਡੇ ਸਾਡੇ ਗਏ ਮਈਆਂ ਲੈ ਗਏ। ਅੱਛਾ 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 ਅੱਛਾ। ਤੇ ਜੰਮੂ ਦੇ ਥੱਲੇ ਇੱਕ ਨਵਾਂ ਸ਼ਹਿਰ ਤਹਿਸੀਲ ਹੈ, ਤਹਿਸੀਲ ਨਵਾਂ ਸ਼ਹਿਰ, ਬਿਲਕੁਲ ਬਿਲਕੁਲ। ਉਹਦੇ ਵਿੱਚ ਮਈਆਂ ਕੇ ਬੈਠੀਆਂ ਨੇ। ਸਾਨੂੰ ਮਰਾਸੀ ਸੁਣਾਉਂਦੇ ਸੀ। ਮੈਨੂੰ ਗੱਲ ਇੰਨਾ ਕਿ ਸੀ ਮੈਂ ਛੋਟਾ ਤੇ ਮੈਨੂੰ ਗੱਲ ਯਾਦ ਹੋ ਗਈ, ਨਕਸ਼ ਹੋ ਗਈ ਦੀ ਗੱਲ ਤੁਹਾਨੂੰ? ਮੈਨੂੰ ਜਾਣੀ ਕਿ ਮੈਨੂੰ ਗੱਲ ਯਾਦ ਰਹਿੰਦੀ ਸੀ। ਜੀ ਜੀ। ਮੈਂ ਭਰਾ ਮੇਰੇ ਕਰਾਚੀ ਪੜ੍ਹੇ ਦਾ ਸੀ ਇੱਥੇ, ਤੇ ਮੈਂ ਆਣ ਕੇ ਇੱਥੇ 6 ਮਹੀਨੇ ਪੜ੍ਹ ਲਿਆ। ਆਪੇ ਲਾਪੇ ਸੁਣਾਣੀ 4 ਬਲਕਾਂ ਦਾ ਕਾਇਦਾ ਪੜ੍ਹ ਕੇ ਮੌਲਵੀ ਲਾਪੇ ਸੁਣਾ। ਮਾਸ਼ਾਅੱਲਾ, ਤੁਹਾਡਾ ਯਾਨੀ ਕਿ ਜ਼ੇਨ ਤੁਸੀਂ ਦੱਸਦੇ ਹੋ ਤਾਂ ਕਾਫੀ ਠੀਕ ਹੈ। ਕੁਦਰਤ ਹੈ ਜੀ, ਇਹ ਰੱਬ ਦੀ ਦੇਣ ਹੈ ਮੇਰੀ, ਬਸ ਕੋਈ ਨਹੀਂ। ਬੇਸ਼ੱਕ ਜੀ ਬੇਸ਼ੱਕ, ਅੱਲਾ ਦੀ ਕੁਦਰਤ ਹੈ, ਉਹਦੀ ਦੇਣ ਹੈ। ਭਰਾ ਜੀ ਅੱਲਾ ਜਾਣਦੀ ਜੀ, ਭਰਾ ਫੌਤ ਹੋ ਗਿਆ ਨਾ ਜਾਨੀ ਵਾਰੀ ਯਾਦ ਹੈ ਯਾਰ ਮੇਰੇ ਜਿੰਨਾ ਫੌਤ ਹੋ ਗਿਆ ਸੀ ਕੁਝ ਦਾ ਹੀ ਹੋ। ਤੇ ਮੈਂ ਉਹਦੇ ਜਾਸਿਰ ਪੜਦਾ ਰਿਹਾ ਤੇ ਮੈਂ ਉਹ ਚੱਲ ਪਿਆ ਅਸਰ ਮੇਲਾ ਹੈ। ਤੇ ਤੂੰ ਕੀ ਕਹੇਗਾ? ਉਹ ਸਹੀ ਤੂੰ ਕੀ ਕਹੇਗਾ? ਮੈਂ ਕਿਹਾ ਮੈਂ ਹੀ ਪੜ੍ਹ ਕੇ ਜਾਸੀ। ਮੈਂ ਉਹ ਪੜ੍ਹਦੇ ਪੜ੍ਹਦੇ 5 ਰੁਪਏ ਜਾਸੀ ਨੇ ਮੇਰੇ ਅੱਲਾ ਨੇ ਜ਼ਬਾਨ ਨਹੀਂ ਚਾਹ। ਸੁਭਾਨ ਅੱਲਾਹ ਜੀ, ਕੁਰਾਨ ਪਾਕ ਦਾ ਦਿਲ ਹੈ ਜੀ, ਉਹ ਦਿਲ ਦੀ ਗੱਲ ਹੈ। ਅੱਲਾ ਦੀ ਅੱਛਾ, ਅੱਲਾ ਬੜੀ ਰਹਿਮਤ ਅੱਲਾ ਦੀ। ਪਿੰਡ ਵਿੱਚ ਉੱਥੇ ਮਸਜਿਦ ਹੈ ਕੋਈ ਪਿੰਡ ਵਿੱਚ? ਹਾਂ, ਮਸਜਿਦ ਹੈ। ਕਿੰਨੀਆਂ ਕੁ ਮਸਜਿਦਾਂ ਹਨ? ਇੱਕੋ ਹੀ ਮਸਜਿਦ। ਇੱਕ ਹੀ ਮਸਜਿਦ ਹੈ? ਇੱਕੋ ਮਸਜਿਦ ਕੱਚੀ ਕਿ ਪੱਕੀ? ਪੱਕੀ। ਪੱਕੀ। ਕੋਈ ਯਾਦ ਆ ਕਿ ਮੌਲਵੀ ਸਾਹਿਬ ਉੱਥੇ ਕਿਹੜੇ ਹਨ ਉਸ ਟਾਈਮ? ਡਾਡਾ ਯਾਦ ਹੈ ਜੀ। ਹਾਂ, ਦੱਸੋ ਉਹਦਾ ਨਾਮ, ਉਹਦਾ ਕੀ ਨਾਮ ਹੈ? ਸੋਹਣੇ ਸ਼ਾਹ ਹੀ ਫਕੀਰ। ਸੋਹਣੇ ਸ਼ਾਹ। ਹਾਂ, ਉੱਥੇ ਨਮਾਜ਼ ਪੜ੍ਹਾਉਂਦੇ ਹਨ, ਇਮਾਮਤ ਇਹ ਕਰਾਉਂਦੇ ਸਨ। ਹਾਂ। ਤੇ ਹੋਰ ਕਿੰਨੀਆਂ ਕੁ ਜਿਹੜੀਆਂ ਕਿਤਾਬੀਆਂ ਉਹ ਜਾ ਸਾਡੀ ਘਰ ਕੋਠੀ ਜਾਂਦੇ ਪੜ੍ਹਾਉਂਦੇ। ਤਰਾਬੀਆਂ ਤੁਹਾਡੇ ਘਰ ਕੋਠੇ ਪੜ੍ਹਾਉਂਦੇ? ਕੁਛ ਉੱਥੇ ਪੜ੍ਹਾਉਂਦੇ ਸੀ ਕਿ ਲੰਮਾਈ ਵਾਲੇ ਪਿੰਡ। ਹਾਂਜੀ। ਕੁਛ ਉੱਥੇ ਪੜ੍ਹਾਉਂਦੇ ਸੀ। ਉਹਦੇ ਭਰਾ ਉੱਥੇ ਪੜ੍ਹਾਉਂਦੇ ਸੀ। ਮਸਜਿਦ ਸਾਨੂੰ ਉੱਥੇ ਵਾਲੇ ਉੱਪਰ ਕੰਢੀ ਵਾਲੇ ਭੱਜ ਵੀ ਗਏ। ਅੱਛਾ ਅੱਛਾ, ਉੱਥੇ ਫਿਰ ਉੱਥੇ ਪੜ੍ਹਾਉਂਦੇ ਦੋਵੇਂ ਸਾਈਂ ਕਾਕੇ ਤਰਾਬੀ ਪੜ੍ਹ ਜਾਂਦੇ? ਘਰ ਜਾ ਕੇ ਪੜ੍ਹਾਉਂਦੇ। ਮਾਸ਼ਾਅੱਲਾ ਜੀ। ਅੱਛਾ, ਤੇ ਤੁਹਾਡੇ ਪਿੰਡ 'ਚ ਹੋਰ ਕਿੰਨੀਆਂ ਕੁ ਕੌਮਾਂ ਵਾਸ ਹਨ? ਕੋਮਾ ਜੀ ਸਾਡੇ ਪਿੰਡ ਵਿੱਚ ਮਾਲਕ ਪੁਰਾਣੇ ਅਸਾਂ ਸੁਣੀ ਦੀ ਗੱਲ ਹੈ ਜੀ ਜੀ। ਠੱਕਰ ਕੌਮ ਹੈ ਇੱਕ। ਠੱਕਰ? ਸਾਰੇ ਉਹ ਮਰ ਗਏ ਪੂਰੀ ਬੇੜੀ ਦੀ। ਮਰ ਗਈ? ਨਹੀਂ ਜਿੰਦੇ 5 ਉਹ ਭਰਾ ਸੀ। ਹਾਂ। ਤੇ ਬੜੇ ਬਹਿਰੇ ਤੇ ਬੜੇ ਜਵਾਨ ਸੀ। ਅਸੀਂ ਮੈਂ ਆਪੇ ਇੱਕ ਦੇਖਿਆ, ਇੱਕ ਜਾਂ ਉਹਦੇ ਪੁੱਤਰ ਦੇਖੇ, ਦੋ ਪੁੱਤਰ ਦੇਖੇ, 3 ਪੁੱਤਰ ਦੇਖੇ। ਹਾਂਜੀ। ਤੇ ਉਹ ਦੇਖਿਆ ਉਹ ਚੋਰ ਸੀ। ਅੱਛਾ। ਬੜੇ ਸਹੀ ਚੋਰ ਸੀ ਜੇ ਡਾਕੇ ਮਾਰ ਮੰਨੇ ਤਰਮਨੇ ਉਸ ਵਕਤ ਦੇ ਮੰਨੇ ਤੇ ਮੈਂ ਚੋਰ ਸੀ। ਉਹ ਨੰਬਰਦਾਰੀ ਉਹਨਾਂ ਦੀ ਟੁੱਟ ਗਈ। ਅੱਛਾ। ਅਸੀਂ ਜਿੱਥੇ ਬੈਠੇ ਨੇ ਮਸਾਲੇ ਅਸੀਂ ਇੱਥੇ ਬਹਿ ਗਏ ਨਾ ਤੇ ਆਮ ਰਿਆਸੀ ਕਹਿਣਾ ਕਹਿਣਾ ਤੁਸੀਂ ਰਿਆਸਤ 'ਚ ਵੀ ਗੱਲ ਕਰ ਸਕਦੇ ਹੋ, ਗੁੱਜ 'ਚ ਵੀ ਕਰ ਸਕਦੇ ਹੋ ਤੁਸੀਂ। ਤੁਸੀਂ ਜਿਸ ਤਰ੍ਹਾਂ ਉਹਨਾਂ ਨੇ ਜਾਨੀ ਕਿ ਆਮ ਇੱਥੇ ਬਹਿ ਗਏ ਨਾ। ਹਾਂਜੀ। ਮਾਰੇ ਪਿੱਛੇ ਇੱਕ ਬੰਦੋ ਬਹਿ ਗਏ। ਹਾਂ। ਇਹਨੇ ਇੱਧਰ ਨੂੰ ਕਰ ਲਿਆ, ਇੱਧਰ ਨੂੰ ਪੁੱਟ ਲਈ। ਹਾਂ। ਮੈਂ ਹਾਂਜੀ ਇੱਧਰ ਨੂੰ ਪੁੱਟ ਲਈ। ਅੱਛਾ। ਇੱਧਰ ਮਾਰੀ ਮਰੂਸ ਹੋ ਗਿਆ। ਹਾਂ। 11-12 ਨੂੰ ਸਾਡਾ ਪੱਕਾ ਮਰੂਸ ਹੋ ਗਿਆ। 11-12 ਦੇ ਸਨ ਨੂੰ ਸਾਡਾ ਮਰੂਸ ਹੋ ਗਿਆ ਸੀ। ਅੱਛਾ। ਇਹ ਮੈਂ ਸੁਣੀ ਦੀ ਗੱਲ ਹੈ ਕਿ 11-12 ਮੇਰੇ ਜਨਮ ਨਹੀਂ, ਝੂਠ ਨਹੀਂ ਮਾਰਨਾ। ਠੀਕ ਹੈ ਜੀ। ਉਸ ਵੇਲੇ ਸਾਡਾ ਮਰੂਸ ਹੋ ਗਿਆ ਕਿ ਗਲਾ ਬਣਾ ਕੇ ਵੀ ਨਹੀਂ ਦਿੰਦੇ, ਐਵੇਂ ਦਿੰਦੇ 4 ਰੁਪਏ ਉਹਨਾਂ ਨੂੰ। ਫਿਰ ਉਹ ਮਾਰ ਮੁਰ ਗਏ। ਇੱਕ ਚੋਰ ਹੀ ਯਾਰ, ਚੋਰ ਨੂੰ ਮੈਨੂੰ ਹਲੇ ਵੀ ਤੁਸੀਂ ਬਸੰਤ ਇਹ ਦੇਖ ਜਿਹੜੀ ਹਾਂਜੀ ਇਹ ਦੇਖ ਸਾਡੇ ਚੱਜੀ ਬੱਖੀ। ਅੱਛਾ, ਤੁਹਾਡੇ ਪਿੰਡ ਦੇ ਚੜ੍ਹਦੇ ਵਾਲੇ ਪਾਸੋਂ ਦੀ ਇਹ ਜਾ ਰਹੀ ਹੈ ਵੱਖੀ ਚੋਂ ਦੀ? ਇਹ ਬੱਕੀ ਇਹ ਨਹੀਂ ਪਸ਼ੂ ਵਾਲੀ ਟੇਕ ਵੱਡੀ। ਇੱਕ ਤੇ ਨਾਲਾ ਇਹ ਨਾ ਇਹ ਤੁਹਾਡੇ ਬੰਨੇ ਤੁਹਾਡੇ ਘਰ ਕੋਲ ਨਹੀਂ? ਜੀ ਜੀ। ਪਿੰਡਾਂ ਕੋਲ ਮੈਂ ਸਾਰੇ ਪਿੰਡ ਦੇਖੇ। ਹਾਂਜੀ ਹਾਂਜੀ। ਬਸੰਤਰ ਜਿਹੜਾ ਹੈ, ਬਸੰਤਰ ਦੀ ਗੱਲ ਕਰਦੇ ਹੋ? ਹਾਂਜੀ। ਬਸੰਤਰ ਦੀ ਵੀ ਅਸੀਂ ਆਖਦੇ ਦੇਖਦੇ ਹੋ ਲੱਗ ਠੀਕ ਤਾਂ ਇੱਧਰ ਆ ਕੇ ਆਖਦੇ ਨਾ, ਇਹਨੂੰ ਬਸੰਤਰ ਹੀ ਆਖਦੇ। ਬਸੰਤਰ ਹੀ ਆਖਦੇ। ਸੋਏ ਨੂੰ ਸਾੜਦਾ ਤੇ ਸਿਆਲ ਨੂੰ ਠਾੜਦਾ ਤੇ ਬਰਸਾਤ ਨੂੰ ਲੋੜ ਤੋਂ। ਠੀਕ ਹੈ ਠੀਕ ਹੈ। ਅੱਛਾ ਜੀ, ਬੜੀ ਦੂਰੋਂ ਆਉਂਦੀ ਹੈ ਇਹ ਸਾਂਬੇ ਵਾਲੇ ਕੋ ਸਾਈਡ ਤੋਂ ਆਉਂਦੀ ਹੈ? ਸਾਂਭਾ ਕੀ ਹੋਇਆ ਜੀ, ਮੈਂ ਤੇ ਅਜੀ ਬੜੀ ਦੂਰ ਗਿਆ। ਅੱਛਾ। ਗਿਆ ਤਾਂ ਮੈਂ ਸਾਲ ਜੇਲ੍ਹ ਹੋ ਗਏ 2 ਸਾਲ। ਅੱਛਾ, ਇਹ ਤਾਂ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ, ਉਹ ਬਾਅਦ ਵਿੱਚ ਪੁੱਛਾਂਗੇ ਬਾਅਦ 'ਚ ਕਿ ਤੁਸੀਂ ਕਿਸ ਤਰ੍ਹਾਂ ਉੱਧਰ ਫਿਰ ਗਏ ਹੋ।
ਅੱਛਾ ਸਾਨੂੰ ਦੱਸੋ ਜਰਾ ਕਿ ਪਿੰਡ ਵਿੱਚ ਉਸ ਟਾਈਮ ਲੰਬੜਦਾਰ ਕੌਣ ਸੀ ਉੱਥੇ ਤੁਹਾਡੇ ਪਿੰਡ? ਲੰਬੜਦਾਰ ਪਹਿਲਾਂ ਤੇ ਉਹ ਠੱਕਰ ਸੀ। ਉਹ ਠੱਕਰ? ਹਾਂ, ਤੇ ਫਿਰ ਸਾਡੇ 2 ਲੰਬੜਦਾਰ ਬਣ ਗਏ। ਉਹਨਾਂ ਦੀ ਲੰਬੜਦਾਰੀ ਟੁੱਟ ਗਈ ਤੇ ਫਿਰ ਦੋ ਲੰਬੜਦਾਰ ਬਣ ਗਏ। ਹਾਂ, 2 ਲੰਬੜਦਾਰ। ਉਹਨਾਂ ਦੇ ਫਿਰ ਕੀ ਨਾਂ ਸਨ? ਉਹਨਾਂ ਟੁੱਟ ਗਿਆ ਨਾ, ਚੋਰੀ ਵੀ ਆ ਗਿਆ ਨਾ। ਹਾਂਜੀ, ਚੋਰੀ ਦਾਗ ਲੱਗ ਗਿਆ ਨਾ ਉਹਨਾਂ ਦੇ ਕਰੈਕਟਰ? ਦਾਗ ਲੱਗ ਗਿਆ। ਤਹਿਸੀਲਦਾਰ ਆਏ ਮੈਨੂੰ ਸੁਣਾਉਂਦੇ ਆਪੇ ਬੜੀ ਦੇ। ਹਾਂਜੀ। ਇੱਕ ਲੰਬੜਦਾਰ ਬੱਤਾਂ ਕਿਸਾਨਾ ਬਣ ਗਿਆ। ਬੱਤਾਂ ਕਿਸਾਨਾ? ਬੱਤਾਂ ਕਿਸਾਨਾ ਇਹ ਵੀ ਉਹੀ ਉਹ ਵੀ ਇੱਥੇ ਬੈਠੇ ਨੇ। ਅੱਛਾ ਅੱਛਾ। ਮੌਕੇ ਨੂੰ ਜਾਰੀ ਸਾਰੀ ਮੌਕੇ ਸੱਚੇ ਸੱਚ। ਠੀਕ ਹੈ। ਤੇ ਪੋਤੇ ਪਿੰਡ ਵਿੱਚ ਹੋਰ ਕੋਈ ਗੈਰ ਮੁਸਲਿਮ ਲੋਕ ਵੀ ਰਹਿੰਦੇ ਹਨ? ਕੋਈ ਗੈਰ ਮੁਸਲਮਾਨ ਸੀ ਜਿਹੜੇ ਮੁਰਦਾ ਡੰਗਰ ਵੀ ਖਾਂਦੇ ਸੀ। ਜੇ ਕੋਈ ਡੰਗਰ ਮਰ ਜਾਏ ਕਿ ਮੁਰਦਾ ਡੰਗਰ ਵੀ ਖਾ ਲਏ? ਅਸੀਂ ਜੇ ਸਾਰੇ ਮਾਲ ਵਾਲੇ ਹਾਂ। ਹਾਂ, ਸਭ ਮਹੀਆਂ ਲੈ ਕੇ ਮਾਲ, ਕੋਈ ਇੱਧਰ ਹੋ ਗਿਆ, ਕੋਈ ਇੱਧਰ ਹੋ ਗਿਆ, ਕੋਈ ਇੱਧਰ ਆਇਆ, ਕੋਈ ਨਹੀਂ। ਉਹਦਾ ਪਿੰਡ ਹੀ ਤੁਸੀਂ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਵਪਾਰੀ ਲੋਕ ਸਨ ਦੂਰ ਪਾਸਿਓਂ ਮੱਝਾਂ ਇਕੱਠੀਆਂ ਖੜਦੇ ਰਹੇ ਨੇ, ਉਹਨਾਂ ਦਾ ਆਬਾਦ ਕੀਤਾ ਹੋਇਆ ਪਿੰਡ ਸੀ? ਮਾਲ ਵੇਚਦਾ ਕੋਈ ਨਹੀਂ ਵੇਚਦਾ। ਅਜੇ ਹੁਣ ਵੀ ਸਾਡੇ ਹੁੰਦੇ ਨੇ ਘੱਟ ਵੇਚਦੇ, ਵਿਕਦਾ ਹੀ ਨਹੀਂ ਮਾਲ, ਬਿਲਕੁਲ ਰਿਆਤ ਸੀ। ਸਾਡੀਆਂ ਜਿਹੜੀ ਮੁੱਕਣੀਆਂ ਨੇ ਉਹ ਮਹੀਨੇ ਪੁਰਾਣਾ ਮੇਰਾ ਬਾਪ ਸੁਣਾਉਂਦਾ ਕਿ ਮੁੱਕਣੀਆਂ ਮਹੀਨੀਆਂ ਤੇ ਜਿਹੜੀ ਦਾਦੀ ਨਾ ਆਖੇ ਮੇਰੀ, ਸਾਡੀ ਪੜਦਾਦੀ ਜੀ, ਉਹ ਆਖੇ ਲਿਆ ਨਹੀਂ। ਤੇ ਉਹਦੀ ਖਾਲੀ ਸੀ ਨਾ ਜਿਹੜੀ ਗਿੱਠ ਥੱਲੇ ਲੱਗ ਗਈ ਮੱਝ ਦੀ 150 ਮਾਈ ਦੀ। ਉਹਨੇ ਆਖਿਆ ਮੈਂ 7 ਸਾਲ ਮੇਰਾ ਨਾਮ ਮਰ ਗਈ, 3 ਮਹੀਨੇ ਮੇਰੇ ਬਾਪ ਦਾ ਨਾਮ ਮਰ ਗਈ। ਤੇ ਉਹਨੇ ਕਿਹਾ 7 ਸਾਲ ਮੈਂ ਮਾਈ ਦਾ ਦੁੱਧ ਪੀਤਾ ਆਪਣੀ ਦਾਦੀ ਦਾ। ਮੇਰੇ ਬਾਪ ਸੁਣਾਉਂਦੇ 7 ਸਾਲ। ਫਿਰ ਵੀ ਮਾਈ ਦੀਆਂ ਅੱਖਾਂ ਠੀਕ ਸੀ ਤੇ ਦੰਦ ਨਹੀਂ ਰਹੇ। ਦਾਦੀ ਜੀ ਦਾ ਦੁੱਧ ਨਹੀਂ ਗਿਆ, ਦੁੱਧ ਨਹੀਂ ਗਿਆ। ਦੁੱਧ ਚੋਂਦੀ ਨਾ। ਇੱਕ ਦੂਆ ਲੰਬੜਦਾਰ ਸੀ ਨਾ ਜਿਹੜਾ ਬਲੀ ਮਹਿਮਦ ਸੀ। ਬਲੀ ਮਹਿਮਦ ਭਾਨੀ ਜਵਾਨ ਦਾ ਪਿਓ ਸੀ। ਉਹਨੂੰ ਭਾਨੀ ਸੀ ਜਿਹੜੇ ਉਹ ਬਲੀ ਮਹਿਮਦ ਮੇਰੀ ਉਹ ਪਹਿਲਾਂ ਮਰ ਗਿਆ। ਉਹ ਜਿਹੜਾ ਸੀ ਨਾ ਭਾਨੀ, ਉਹ ਜਿਹੜਾ ਉੱਤੇ ਗਿਆ 7 ਭਰਾ ਮੁੱਕ ਗਏ। ਉਹ ਮੈਨੂੰ ਪੈਸੇ ਦੇ ਗਏ। ਅੱਛਾ, ਮੇਰਾ ਮੁੰਡਾ ਮੇਰਾ ਮੁੰਡਾ ਲੈ ਲਿਆ ਇੱਥੇ ਜਿਹੜੀ ਲਾਟ ਹੋਈ ਨਾ 6-7 ਕਿੱਲੇ। ਆਜਾ ਮੇਰੇ ਪੁੱਤਰ ਆਪਣੇ ਮੁੰਡਾ ਦੇ। ਉਧਰ ਕਿੰਨੀ ਕੁ ਜ਼ਮੀਨ? ਨਾਲੇ ਮੇਰੇ ਸਾਹਮਣੇ ਵਿੱਚ ਵੀ ਆਏ। ਅੱਛਾ, ਸਹੁਰੇ ਚ ਵੀ ਆਏ। ਕਿੰਨੀ ਕੁ ਜ਼ਮੀਨ ਸੀ ਬਾਪੂ ਕੋਲ ਉਧਰ? ਹਾਂਜੀ, ਉਧਰ ਬਾਪੂ ਕੋਲ ਜ਼ਮੀਨ ਕਿੰਨੀ ਕੁ ਸੀ? ਉਹਦੇ ਸਾਡੀ ਜ਼ਮੀਨ ਨਾ ਜਿਹੜੀ 16 ਕਿੱਲੇ ਸੀ। 16 ਕਿੱਲੇ ਬੰਜੇ ਬਾਈ ਸਾਹਿਬ। ਅੱਛਾ, ਤੇ ਆਬਾਦ ਕਿੰਨੀ ਸੀ? ਜਿਹੜੀ ਆਬਾਦ ਸੀ ਜਿਸ ਫਸਲ ਇੱਕ ਵਜੇ ਮੋੜ ਬਾਜੇ ਜਾਂਦੇ ਸੀ ਮਸਾਂ। ਜਿਹੜੀ ਬਾਦ ਸੀ ਨਾ ਕੋਈ 2 ਕਿੱਲੇ, ਕੋਈ 10 ਕਿੱਲੇ ਜਿਹੜੀ ਉਹ ਆਬਾਦ ਸੀ ਬਿਲਕੁਲ। ਠੀਕ ਹੈ। ਤੇ ਦੂਜੀ ਪੈਲੀ ਸਾਡੀ ਇੱਕ ਬੰਦਾ ਚੱਲ ਗਿਆ ਸੀ ਪਰ ਇੱਕ ਟੇਰੀ ਸੀ ਉੱਪਰ 5-6 ਮੀਲ, ਚੂੜੀ 8 ਕਿੱਲੇ ਸੀ। ਟੇਰੀ ਜਿਹੜੀ ਸੀ ਉੱਥੇ ਉਹਦਾ 8 ਕਿੱਲੇ ਜ਼ਮੀਨ ਉੱਥੇ ਹੀ ਤੁਹਾਡੀ ਸਾਨੂੰ ਮਿਲ ਗਈ। ਤੇ ਖੂਸ਼ ਵੀ ਬਣਾਇਆ ਸੀ ਪਿੰਡ 'ਚ ਉੱਥੇ ਕੋਈ ਜ਼ਮੀਨ ਦੇ ਵਿੱਚ? ਕੋਈ ਨਾ, ਕੋਈ ਖੂਹ ਨਹੀਂ, ਪਹਾੜ ਇਲਾਕਾ ਸੀ ਸਾਰੀ, ਯਾਨੀ ਕਿ ਪਥਰੀਲਾ ਇਲਾਕਾ ਸੀ। ਪਾਣੀ 2 ਮਹੀਨੇ ਤੋਂ ਪਾਣੀ ਚੁੱਕ ਕੇ ਲਿਆਂਦੇ ਪੀਣ ਵਾਸਤੇ। ਹਾਂ, ਪਿੰਡ ਵਿੱਚ ਕੋਈ ਖੂਹ ਨਹੀਂ ਸੀ? ਪਿੰਡ ਤਲਾਬ ਬੜੇ ਸੋਹਣਾ ਪਾਣੀ, ਪੀਣ ਵਾਲਾ ਪਾਣੀ, ਬੱਚਿਆਂ ਦਾ ਪਾਣੀ। ਅੱਛਾ, ਕਿ ਪਾਣੀ ਮਹੀਆਂ ਨਹੀਂ ਬਣਦਾ ਨਹੀਂ, ਤਲਾਬ 'ਚ ਪਾਣੀ ਪੀਂਦੇ ਰਹੇ ਨੇ? ਹਾਂ, ਤਾਂ ਬਰਤਲੇ ਹੋ ਰਹੇ ਨੇ। ਮੇਰੀ ਉਹ 'ਚ ਪਾਣੀ ਪੀਤਾ ਨਹੀਂ ਉੱਥੇ। ਅੱਛਾ, ਨੀਲਾ ਪਾਣੀ ਸੋਹਣਾ ਸਾਫ਼ ਪਾਣੀ ਬੱਚਿਆਂ ਦਾ। ਤੇ ਉਹਦੇ ਮਹੀਆਂ ਨਹੀਂ ਬਣੀਆਂ ਨਾ, ਵਿੱਚ ਨਾ ਲੱਗ ਗਿਆ। ਠੀਕ ਹੈ। ਜਿਸ ਨਾਲ ਹੋਏ ਪੈਕਰਾਂ ਬਣੀ ਹੈ ਜੰਗਲ ਵਿੱਚ, ਪਹਾੜੀ ਇਲਾਕਾ ਸੀ। ਪਹਾੜੀ ਇਲਾਕਾ ਸੀ ਤੇ ਉਹਨਾਂ ਨੇ ਵਿੱਚ ਜਗ੍ਹਾ ਬਣਾਈ ਪੈਕਰਾਂ ਦੇ ਨਹਾਉਣ ਵਾਸਤੇ। ਬੁੜੀਆਂ ਵੀ ਨਾਲ ਪਾਣੀ ਉੱਥੋਂ ਭਰੋ, ਘਰਾਂ ਭਰੋ, ਉੱਥੇ ਜਾ ਕੇ ਨਹਾਓ। ਉੱਥੇ ਬੰਦੇ ਵੀ ਨਹਾਓ ਬਾਹਰ ਜਾ ਕੇ। ਅੱਛਾ, ਯਾਨੀ ਕਿ ਉਹ ਇੰਨਾ ਪਰਹੇਜ਼ ਕਰਦੇ ਜਿਵੇਂ ਕਿ ਚੌਲ ਪਕਾਉਣੇ ਹੋਣੇ ਵਿਆਹ ਹੋਏ। ਹਾਂਜੀ, ਉੱਥੋਂ ਪਕਾਉਂਦੇ, ਬੜੇ ਪਕਾਉਂਦੇ ਸੀ ਚੌਲ ਸਾਡੇ। ਅੱਛਾ, ਯਾਨੀ ਕਿ ਉਸ ਵੇਲੇ ਬੜੇ ਪਕਾਉਂਦੇ ਸੀ। ਮੈਂ ਮੁੱਲ ਲੈਂਦੇ ਸੀ, ਮੋਟੀ ਜਾਂਦੇ ਸੀ ਤੇ ਵਿਆਹ ਬੜਾ ਵੱਡਾ ਕਰਦੇ ਰਾਤ ਦਿਨ ਦਾ। ਅੱਛਾ, ਬੱਲੇ ਤੇ ਘਿਓ ਲਾਣਾ ਫੁੱਲ। ਹੁਣ ਵੀ ਘਿਓ ਲਾਉਂਦੇ ਨੇ। ਹੁਣ ਮੈਂ ਗਿਆ ਖਤਮ ਵਿੱਚ ਵੀ ਘਿਓ ਤੇ ਸ਼ੱਕਰ ਤੇ ਚੌਲ ਪ੍ਰਿਆ ਬਣਾਉਂਦੇ ਰਹੇ ਨੇ। ਉਹ ਪ੍ਰਿਆ ਬਣਾਉਂਦੇ ਖੁੱਲਾ ਜਿਵੇਂ ਮਰਜ਼ੀ ਖਾਣ। ਅੱਛਾ, ਹੁਣ ਮੈਂ ਗਿਆ ਤਾਂ ਹੁਣ ਦੋਨੇ ਸਾਰੇ ਵਿਆਹ ਵੀ। ਅਸੀਂ ਪੁੱਛਣਾ ਸਾਨੂੰ ਪਹਿਲਾਂ ਦੱਸੋ ਕਿ ਪਿੰਡ ਵਿੱਚ ਹੋਰ ਪੀਣ ਦਾ ਨਿਜ਼ਾਮ, ਪਾਣੀ, ਖੂਹ ਕੋਈ ਨਹੀਂ ਸੀ? ਸਿਰਫ ਤਲਾਬਾਂ ਦਾ ਪਾਣੀ ਪੀਂਦੇ? ਖੂਹ ਹੈ ਸੀ। ਖੂਹ ਹੈ ਸੀ ਸੋਹਣਾ ਪਾਣੀ ਦਾ। ਪਾਣੀ ਏਦਾਂ ਚੰਗਾ ਸੀ ਜਵਾਨ ਜਿਹੜੇ 5-7 ਸਾਲਾਂ ਦੇ ਜਵਾਨ ਹੋ ਜਾਂਦਾ, ਐਸਾ ਤਗੜਾ ਪਾਣੀ। ਖੂਹ ਦਾ ਪਾਣੀ ਜਿਹੜਾ ਖੂਹ ਦਾ ਪਾਣੀ ਬੜਾ ਡੂੰਘਾ ਸੀ। ਉਹ ਕਿਹੜਾ ਸੀ? ਕਿਹਨੇ ਲਵਾਇਆ ਸੀ ਖੂਹ? ਉਹ ਪੁਰਾਣੇ ਕਿਸੇ ਨੇ ਲਵਾਇਆ ਸੀ, ਖਬਰ ਕਿਸੇ ਨੇ ਲਵਾਇਆ। ਉਹਦੀ ਹੱਲ ਕੀ ਸੀ? ਉਹਦੀ ਕਿਹਦੇ ਨਾਂ ਤੋਂ ਮਸ਼ਹੂਰ ਸੀ? ਵਡੇਰੀ ਵਾਲਾ ਖੂਹ ਆਖਦੇ ਸੀ। ਵਡੇਰੀ ਵਾਲਾ ਖੂਹ, ਠੀਕ ਹੋ ਗਿਆ। ਝੂਠ ਨਹੀਂ ਮਾਰਦਾ। ਉਹਦੇ ਨਾਲ ਪਾਣੀ ਫਿਰ ਭੋਕੇ ਨਾ ਕੱਢਦੇ ਰਹੇ? ਉਹ ਨਹੀਂ, ਉਹ ਘੇਰਾ ਹੁੰਦਾ ਇਸ ਤਰ੍ਹਾਂ, ਉਹ ਚਰਖਲੀ ਲੱਗੀ ਦੀ ਜਿਹੜੀ ਨਹੀਂ, ਇਸ ਤਰ੍ਹਾਂ 2 ਗੱਡੀਆਂ ਦੇ ਲੋਹੇ ਦੇ ਖੰਭੇ ਉੱਪਰ ਮੰਨਦੇ। ਇਹ ਖੂਹ ਹੈ, ਉਹਦੇ ਉੱਪਰ ਫਿਰਕੀ ਲੱਗੀ ਦੇ ਉੱਤੇ। ਫਿਰਕੀ ਉਹ ਐਸਾ ਕਰੀ ਜਾਣਾ, ਇਹ ਗੱਡੀਆਂ ਨੇ ਖਿੱਚੀਆਂ ਨੇ ਜਿੱਲਾ ਦਿਖਦੀ ਉੱਥੇ ਚੱਲ ਜਾਣਾ। ਅੱਛਾ, ਇਹ ਕਿਹੜਾ ਕਰ ਫੜਨਾ। ਠੀਕ ਹੈ। ਤੇ ਪਿੰਡ ਵਿੱਚ ਬਾਗ ਵੀ ਆਇਆ ਸੀ ਕੋਈ?
ਬਾਗ ਪਿੰਡ ਵਿੱਚ ਅੰਬਾਂ ਦਾ ਸੀ। ਉਹ ਕਿਹਦਾ ਬਾਗ ਸੀ 47 ਤੋਂ ਪਹਿਲੇ? ਉਹ ਗੋਲੂ ਦਾ ਬਾਗ ਸੀ, ਗੋਲੂ ਕਸਾਉਣੇ ਦਾ। ਗੋਲੂ ਕਸਾਣਾ ਮੁਸਲਮਾਨ ਬੜਾ ਨੇਕ ਬੰਦਾ ਸੀ। ਘੜੇ ਨਾਲ ਪਾਣੀ ਦੇ ਦੇ ਚੁੱਕ ਚੁੱਕ ਕੇ ਤੇ ਪਾ ਦੇ, ਬੂਟਿਆਂ ਨੂੰ ਪਾ ਲੈਂਦੇ, ਘੜੇ ਨਾਲ ਪਾਣੀ ਦੇ ਕੇ ਪਾ ਲੈਂਦੇ। ਅੰਬ ਬੇਲੇ ਬੇਲੇ ਤੇ ਐ ਬੇਲੇ ਸਾਰੇ। ਅੱਛਾ। ਰੁੱਖ ਬੇਰੀ, ਇੱਕਰ ਬੇਰੀ ਫਲਾਈ, ਬੱਕਰੀਆਂ ਬੜੀਆਂ ਫੱਬੀਆਂ ਸੀ। ਮੈਂ ਬੱਕਰੀ ਦਾ ਲਈ, ਬੱਕਰੀਆਂ ਬੜੀਆਂ ਲੋਕਾਂ ਰੱਖੀਆਂ। ਬੱਕਰੀਆਂ 50 60 100 ਸਾਡੇ ਪਹਿਲੇ ਤੇ 200 ਰੱਖੀ। ਅੱਛਾ। ਮੇਰੀ ਉਸ ਤੋਂ ਪਹਿਲਾਂ ਨਹੀਂ ਜੇ ਉਹ ਬੱਕਰੀਆਂ ਮੈਂ ਚਾਰਨੀਆਂ, ਸਵੇਰੇ ਮਾਰਚ ਕਰਕੇ ਜਾਣਾ, ਸ਼ਾਮ ਤੱਕ ਮੇਰੀਆਂ ਬਾਹਰ ਮਹੀਨੇ ਆਉਣਾ। ਬੱਕਰੀਆਂ ਸਾਰਾ ਦਿਨ ਬਾਹਰ ਹੈ ਨਾ। ਬੱਕਰੀਆਂ ਚੁਗਣੀਆਂ ਜੀ, ਜਿਹੜੇ ਭੁੱਖ ਲੱਗੇ ਦੇਸੀ ਬੱਕਰੀਆਂ ਤੇ ਲੱਕੜੀ ਦਾ ਪੱਠਾ ਖਾਣਾ ਹੁਣ, ਜਾਨੀ ਕਿ ਬੱਕਰੀ ਦਾ ਦੁੱਧ ਐਸਾ ਕਿ ਜੀ ਆਦਾ ਛਾਲ ਮਾਰ ਕੇ ਉੱਠ ਜਾਂਦਾ। ਕਾਫੀ ਤਾਕਤ ਵਾਲੀ ਹਰ ਬੰਦੇ ਨੇ ਮਾਰਚ ਕਰਨੀ ਸਵੇਰੇ। ਸਾਡੀ ਕੰਨੀ ਦਾ ਰਿਵਾਜ ਇਹ ਸ਼ਰਵਾਜ ਸੀ ਪਿੰਡ ਦਾ ਮਾਰਚ ਸਵੇਰੇ ਕਰਕੇ ਜਾਣਾ। ਅੱਛਾ। सारी दिन मार से ऐसी रहनी है, कोई माल ना जाए जिधर जाए, यानी कि पत्थरी मिट्टी यार पैरों में मिट्टी निकली। मेला भी ਹੁੰਦਾ ਸੀ ਪਿੰਡ 'ਚ? मेला साढ़े पिंड ਹੁੰਦਾ ਸੀ। ਉਹ ਕਿਹਦਾ ਦਰਬਾਰ ਸੀ? ਹਿੰਦੂਆਂ ਦੀ ਚੀਚੀ ਦੇ ਵੀ ਆ ਗਏ ਹੁਣ। ਹਾਂ। ਚੇਤੇ ਦੀ 14 ਤਰੀਕ ਹੁੰਦਾ ਹੈ। ਚੇਤੇ ਦੀ 14 ਤਰੀਕ ਨੂੰ ਕਿਹਦਾ ਮੇਲਾ ਦੱਸਿਆ ਜੀ? ਕਿਹੜੀ ਦੇਵੀ ਹੁੰਦੀ? ਦੇਵੀ ਹੁੰਦੀ ਹਿੰਦੂਆਂ ਦੀ। ਸਾਹਮਣੇ ਆਉਂਦੇ ਬੁੱਢੀਆਂ, ਕੋਈ ਜੋਗੀ ਆਉਂਦਾ ਸੀ, ਜੋਗੀ ਦਾ ਬੁੱਢੀ ਤੇ ਸਵੇਰੇ ਸਵੇਰੇ ਚੱਲਦੇ ਮੈਂ ਕਿਹਾ ਬੰਦੇ ਨੂੰ ਤਾਰ ਨੂੰ ਬੜੀ ਪਹਿਚਾਦੀ ਬੁੱਢੀਆਂ ਨਹੀਂ ਸਾਹਮਣੇ। ਅੱਛਾ। ਸ਼ਾਇਦ ਲਾਗੇ ਨੇ 2 ਮੀਲ ਹੈ ਸੀ ਤੇ ਅਸਾਂ ਪਕੌੜੇ ਪੈਸੇ ਬੱਕਰੀਆਂ ਜੋ ਪਕੌੜੇ ਪਕਾੜੇ ਜਾਂਦੇ ਸੀ ਲੈ ਲੈ ਅੱਛਾ। ਉਹ ਮਗਰ ਚੱਲ ਬਕਾਰ। ਤੇ ਕੋਈ ਪਿੰਡ 'ਚ ਪਹਿਲਵਾਨ ਵੀ ਆਇਆ ਸੀ ਕੋਈ ਵੱਡਾ? ਪਹਿਲਵਾਨ ਸਾਡੇ ਪਿੰਡ ਦੋ ਹੀ ਜਵਾਨ ਬੜੇ ਜਿਹੜੇ ਅਜੇ ਵੀ ਮਸ਼ਹੂਰੀ ਹੈ। ਜਿਹਨੇ ਬੜੇ ਭਾਈ ਗਿਆ ਇੱਕ ਵਾਰੀ, ਉਹ ਬੜੇ ਭਾਈ ਹੈ। ਅੱਛਾ। ਉੱਥੇ ਨਹੀਂ ਲੱਗਿਆ ਕਿ ਮੇਰੇ ਕੋਲ ਮੈਨੂੰ ਪੈਸੇ ਬਰਾਬਰ ਮਿਲੇ ਜੋ ਪੱਧਰ ਕਰਨਾ ਸੀ ਉੱਥੇ। ਅੱਛਾ। ਇਹ ਖੈਰ ਪਰਾਂ ਠੀਕ ਹੈ। ਸੁੱਕ ਜਾਂਦੇ ਪਏ, ਸੁੱਕ ਜਾਂਦੇ ਪੱਲੇ ਉੱਥੇ ਆਖੇ ਗੁਜਰ ਜਾ ਅਲਫਦੀਨ ਬੜਾ ਸੋਹਣਾ ਜਾਣ। ਅਲਫਦੀਨ ਇੱਕ ਪਹਿਲਵਾਨ ਦਾ ਨਾਂ ਸੀ ਅਲਫਦੀਨ, ਇੱਕ ਦਾ ਨਾਂ ਹੈ ਇਸਮਾਈਲ। ਇਹ ਦੋ ਵੱਡੇ ਪਹਿਲਵਾਨ ਸਨ, ਮਸ਼ਹੂਰ ਉਸ ਟਾਈਮ ਬੜੇ ਸੋਹਣੇ। ਅੱਛਾ। ਸਾਡੇ ਬਜ਼ੁਰਗ ਭਾਈ ਵੀ ਦੱਸਦੇ ਆਏ ਉਸ ਨਾਲ ਸੋਹਣੇ ਜਵਾਨ ਲੱਭਣੇ ਸੀ। ਚੰਗੀ ਬਾਡੀ ਉਹਨਾਂ ਦੀ। ਚੰਗੀ ਬਾਡੀ ਸੋਹਣੇ ਘੁਰਦੇ ਸੀ। ਠੀਕ ਹੈ। ਤੇ ਇੱਕ ਚੀਜ਼ ਸਾਨੂੰ ਦੱਸੋ ਕਿ ਪਿੰਡ ਵਿੱਚ ਟੋਕਾ ਮਸ਼ੀਨ ਲਾਈ ਦੀ ਕਿਸੇ ਨੇ ਉਸ ਟਾਈਮ? ਮਸ਼ੀਨ ਟੋਕਾ ਮਸ਼ੀਨ ਇੱਕ ਲਾਈ ਥਾਂ। ਅੱਛਾ। ਆਉਂਦੀ ਸੀ ਉਹ ਜਿਹਦੇ ਨਾਲ ਅੰਬਰਸਰ ਦੇ ਲਾਗੇ ਕੋਈ ਜਗ੍ਹਾ ਸੀ, ਉੱਥੋਂ ਲਿਆਉਂਦੇ। ਉੱਥੋਂ ਲੈ ਕੇ ਟੋਕਾ ਹੱਥ ਦਾ ਟੋਕਾ ਇੱਕ ਲਾਈ ਦੀ ਹੋਰ ਬੰਦੇ ਨੇ। ਜਿਹੜੀ ਜੀ ਕੰਢੀ ਵੀ ਸੀ ਨਾ, ਉਹ ਲੰਬਾ ਪੈ ਜੀ ਥੱਲੇ ਉੱਤੇ ਖਦਾਲਾ ਵੀ ਹੁੰਦੀ, ਮੰਜੀ ਵੀ ਨਹੀਂ ਇੱਥੇ। ਉਤਲੇ ਪਾਸੇ ਬਰਾਨੀ ਜੀ ਨੇ ਉੱਤੇ ਕੋਈ ਚੀਜ਼ ਬਰਾਨੀਆਂ ਲਾ ਕੇ ਬਾਜਾਂ ਦੇ ਕੰਢੀ ਦੀ। ਠੀਕ ਹੋ ਗਿਆ। ਇਹ ਉਹ ਜਿੱਦਾਂ ਹੁੰਦੀ ਹੈ ਉੱਥੇ ਖੂਹ ਜੀ ਦੇਖਾਂ, ਉੱਥੇ ਖੂਹ ਵੀ ਭੱਜ ਲਿਆ ਹੋਣਾ। ਖੂਹ ਵੀ ਖਤਮ ਉਹ ਤੁਸੀਂ ਬਾਅਦ ਸੁਣਾਇਆ। ਅੱਛਾ। ਪਿੰਡ 'ਚ ਸਾਈਕਲ ਵੀ ਆਏ ਕਿਸੇ ਬੰਦੇ ਕੋਲ? ਹੈ ਸਾਈਕਲ ਆਏ ਕਿਸੇ ਬੰਦੇ ਕੋਲ? ਨਾ ਸਾਈਕਲ ਹੱਥਾਂ ਦਾ ਵੀ ਰੇਡੂਆ? ਕੋਈ ਰੇਡੂਆ ਨਹੀਂ। ਰੋਡਾ ਵੀ ਕੋਈ ਨਹੀਂ। ਗੱਡੇ ਕਿੰਨੇ ਖਾਂ ਪਿੰਡ? ਇੱਕ ਗੱਡਾ ਵੀ ਕੋਈ ਨਹੀਂ। ਯਾਰ 2-2 3 ਮਨ ਲੋਕ ਬਾਹਰ ਚੁੱਕਦੇ ਐਸੇ ਜਵਾਨ। ਅੱਛਾ। ਮੇਰਾ ਭਰਾ 4 ਮਨ ਦੀ ਕਾਵਾ ਮਾਰੀ ਚੁੱਕਦਾ ਹੀ ਵੱਡਾ ਕਾਵਾ ਮਾਰੀ 4 ਮਨ ਬਾਹਰ ਚੁੱਕੇ ਨਾ, ਸਿਰ ਬਣਿਆ ਮਈਆਂ ਕੇ ਸੁਣਨਾ। ਅੱਛਾ। ਮੇਰੇ ਸਾਡੇ ਕੋਲ 14 ਮਈਆਂ ਆਈਆਂ ਸੀ। 14 ਮਈਆਂ ਠੰਡਾ ਰਹਿ ਗਿਆ ਸੀ। ਲੈ ਕੇ ਆਏ ਹੋ ਤੇ ਠੰਡਾ ਰਹਿ ਗਿਆ ਸੀ। ਠੰਡਾ ਰਹਿ ਗਿਆ ਸਿਰ ਮਈਆਂ ਆਈਆਂ। ਸਾਡਾ ਬੱਕਰੀਆਂ 40-50 ਸੀ, ਉਹ ਵੀ ਰਹਿ ਗਈਆਂ। ਉਹ ਵੀ ਨਹੀਂ ਛੱਡੀਆਂ ਫੜੀਆਂ। ਉਹ ਊਠ ਮਾਰੀਆਂ ਵਾਲੇ ਦੇ 400 ਦਾ। ਉਹਨੇ ਦਿਨ ਚਾਵਲ ਹੀ ਲਿਆ, ਉਹ ਨਹੀਂ ਸੀ ਸਾਡੀ। ਉਹ ਊਠ ਲਿਆ, ਊਠ ਦੇ ਫਿਰ ਚੂਮਾ ਵੀ ਜਿੰਨਾ ਜੇਵਰ ਇਹਨੇ ਚਾਂਦੀ ਸੋਨਾ ਕੱਢ ਚਾਂਦੀ ਇੰਨੀ ਕੁ ਪੰਡ ਵੱਜੀ। ਅੱਛਾ। ਤੇ ਖੱਦਰ ਕੱਪੜਾ ਸੀ ਬਣਾਇਆ ਤੇ 50 ਗਾਇ ਦੇ। ਤੇ ਉਸ ਵੇਲੇ ਉਹ ਅਸੀਂ ਊਠ ਪਰ ਲਾਦੇ ਤੇ ਬੰਦੇ ਨਹੀਂ ਆਉਣ ਦੇਣ, ਆਖਣ ਨਹੀਂ ਜਾਣਾ ਸ਼ਾਮ ਨੂੰ ਜਾਣਾ ਦੇਖੀ ਜਾਈਏ ਲੱਭਦਾ ਤੇਰਾ ਵੀ। ਸਾਡਾ ਬਾਬਰ ਡਰਦਾ ਸੀ ਆਦੇ ਧੀਆਂ ਮੇਰੀਆਂ ਰਵਾ ਦੋ ਜਾਣ ਤਾਂ ਵੀ ਠੀਕ ਹੈ। ਬੜੀ ਪੀ ਰੋਏ ਨਿਕਲ ਜਾਈਏ। ਉਹ ਜਿਹੜੇ ਇੱਧਰੋਂ ਹੀ ਦੂਜੇ ਨੇ ਸਾਡੇ ਕੋਲ ਤਾਂ ਜਾਂਦੇ ਦੁੱਧ ਸਾਡੀ ਬੈਗ ਦੇ ਜਿੱਥੇ ਮਾਲ ਬੈਗ ਬੱਧੀ ਜੱਥੇ ਜਾਂਦੇ ਇੱਧਰੋਂ ਸਿੱਖ ਜਾਂਦੇ ਦੁੱਧ ਲੈਣ ਜਾਣਾ ਤੇ ਮੁਫਤ ਲੈਣਾ ਆਇਆ ਪਿਓ ਦੇ ਬਾਜਾ ਦੇ ਜਿੰਨੇ ਆਉਣੇ ਚੋਂਦੇ ਪਏ ਹੁੰਦੇ ਸੀ ਪਏ ਤੇ ਛਿੜਕ ਲਾ ਗਈ ਇੱਕ ਜੰਮੂ ਵਾਲੀ ਦੇ ਉੱਠ ਗਿਆ ਛਿੜਕ ਦੇ ਜਾਂਦੇ ਗੱਡੇ ਦੇ 15 ਲੋਕ ਸੀ ਜੋ 15 ਰੁਪਏ ਨਹੀਂ ਗੱਡੇ ਲੈਂਦੇ ਦੇ ਕੱਚੇ ਕੀ ਲੱਕੜੀ ਦੇ ਗੱਡੇ ਹੁੰਦੇ ਤੋਰੇ ਦੇ ਨੇ ਉਹਨੇ ਦੁੱਧ ਲੈਣ ਜਾਣਾ ਬੱਚਿਆਂ ਨੂੰ ਕਈ ਰਸੇ ਮਾਰ ਕੇ ਬਚਾਰੇ ਉਹਨਾਂ ਫੁੱਕੇ ਉੱਥੇ ਜਿਹੜੀ ਬਾਅਦ ਹੀ ਕਰਨਾ। ਉਹ ਫਿਰ ਅਸੀਂ ਦੁੱਧ ਲੈਣਾ ਤੇ ਉਹਨਾਂ ਕੇ 1-2 ਲੈ ਜਾ ਕੇ ਬਾਬਾ ਹੀ ਗੱਲ ਕਰ ਇਹ ਮਾਰਦੇ ਰਹੀਏ ਸਰ। ਬੱਕਰੀਆਂ ਇੱਕ ਪਾਸੇ ਖੁੱਲੀਆਂ ਬੈਠੀ ਗਾਈਆਂ 25 ਸਾਲ ਗਾਈਆਂ ਸੀ ਨਿੱਕੇ ਵੱਡੇ ਸਾਂ 25
ਪੰਜਾਬਾਂ ਨੇ ਸੋਨਾ ਦੀਆਂ ਗੱਬਲਾਂ